ਦੀ ਖੁਸ਼ੀ 'ਚ ਗੋਲੇ ਵਜਾਏ ਜਾ ਰਹੇ, ਠਾ ਠਾ ਹੋ ਰਹੀ ਹੈ। ਇਹ ਤਾਂ ਗਾਣਾ ਵੀ ਸਾਡੇ ਆਣ ਤੇ ਖੜਾਕ ਬੜੇ ਹੋਣਗੇ। ਤੇਰੇ ਆਣ ਦੇ ਖੜਾਕ ਬੜੇ ਹੋਣਗੇ ਤੇ ਮਜ਼ੇ ਤੇ ਮਾਈਆ ਹੋਣਾ। ਲਓ ਮਿੱਤਰੋ, ਸਵੇਰ ਦਾ ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਇਸ ਵੇਲੇ ਮੈਂ ਲਾਹੌਰ ਤੋਂ ਨਿਕਲ ਰਿਹਾ ਵਾਂ ਔਰ ਮੈਂ ਜਾ ਰਹੀ ਹਾਂ ਅੱਜ ਉਗਾੜਾ ਹਵੇਲੀ ਲੱਖਾ। ਹਵੇਲੀ ਲੱਖਾ ਦੇ ਨਾਲ ਹੈ ਪਿੰਡ ਅਨੂਪ ਸਿੰਘ। ਅਨੂਪ ਸਿੰਘ ਦੇ ਇਹਨਾਂ ਦੇ ਮੇਰੇ ਨਾਲ ਜਿਹੜੀ ਸ਼ਖਸੀਅਤ ਬੈਠੇ ਰਾਜਵਰਿੰਦਰ ਸਿੰਘ ਧਾਲੀਵਾਲ, ਇਹ ਕੈਲੀਫੋਰਨੀਆ ਅਮਰੀਕਾ ਤੋਂ ਇਸ ਵੇਲੇ ਆਇਆ ਔਰ ਇਹਨਾਂ ਦੇ ਆਉਣ ਦਾ ਖਾਸ ਪਰਪਸ ਆਪਣੇ ਉਸ ਪਿੰਡ ਜਾਣਾ ਹੈ, ਕਿਉਂਕਿ ਇਹਨਾਂ ਦੇ ਬਾਪ, ਇਹਨਾਂ ਦੇ ਦਾਦਾ, ਇਹਨਾਂ ਦੇ ਪੜਦਾਦਾ ਉਹ ਹਵੇਲੀ ਲੱਖਾ ਦੇ ਹੀ ਜੰਮਪਲ ਹੈ। ਸੋ ਇਹ ਅਮਰੀਕਾ ਰਹਿੰਦੇ ਹੋਏ ਪਿਛਲੇ 40 ਸਾਲ ਦੇ ਇਹ ਆਪਣਾ ਪਿੰਡ ਨਹੀਂ ਭੁੱਲ ਪਾਏ। ਤੇ ਰਾਜ ਜੀ ਅੱਜ ਚੱਲੇ ਆ, ਖਾਸ ਤੁਸੀਂ ਇਸ ਉਚੇਚੇ ਤੌਰ ਤੇ ਆਏ, ਤੇ ਕਿਵੇਂ ਲੱਗ ਰਹੀ ਹੈ? ਵੈਰੀ ਗ੍ਰੇਟ। ਮੈਂ ਕਦੇ ਸੋਚਿਆ ਵੀ ਨਹੀਂ ਸੀ ਬਈ ਮੈਨੂੰ ਇਹ ਨਸੀਬ ਮੇਰਾ ਪ੍ਰਾਪਤ ਹੋਊ, ਪਰ ਵਾਹਿਗੁਰੂ ਦੀ ਮਿਹਰ ਹੋਈ ਤਾਂ ਅੱਜ ਆਪਦੇ ਬਜ਼ੁਰਗਾਂ ਦਾ ਪਿੰਡ ਦੇਖਣ ਦਾ ਮੌਕਾ ਮਿਲਿਆ ਤੇ ਜਾ ਰਹੇ ਆ, ਤੇ ਵਾਹਿਗੁਰੂ ਕਰੂ ਸਾਰਾ ਕੁਝ ਸੋਹਣਾ ਸੋਹਣਾ ਹੋਊਗਾ। ਰੱਬ ਖੈਰ ਕਰੂਗਾ ਜੀ। ਆਪੜਦੇ ਆ ਤੇ ਤੁਹਾਨੂੰ ਉੱਥੋਂ ਦੇ ਮੰਜ਼ਰ ਦਿਖਾਉਂਦੇ ਆ। ਸਾਹਮਣੇ ਖਲੋਤੇ ਨੇ, ਬਸ ਠੀਕ। ਆ ਜਾ ਲਵ ਯੂ ਮਾਮਾ ਜੀ, ਥੈਂਕ ਯੂ। ਤੈਨੂੰ ਕੋਈ ਜੱਫੀ ਨਹੀਂ ਪਾਣੀ, ਤੂੰ ਇਹਨੂੰ ਰਜਿੰਦਰ ਨੂੰ ਕੁੱਟ ਕੇ ਪਾਈ ਹੈ ਤਾਂ ਤੇ ਵੀ ਵਾਰ ਕਰਤਾ ਹੈ। ਬੈਠੋ ਜੀ, ਅਸੀਂ ਇਸ ਵੇਲੇ ਅੱਪੜ ਚੁੱਕੇ ਹਾਂ ਜੀ, ਵਸਾਵੇ ਵਾਲਾ ਅੱਪੜ ਚੁੱਕੇ ਹਾਂ ਤੇ ਅੱਗੇ ਸਾਨੂੰ ਲੈ ਲਿਆ ਰਾਣਾ ਅਬਦੁਲ ਮਜੀਦ ਖਾਨ ਸਾਹਿਬ ਨੇ। ਸੱਜੇ ਆਪਾਂ ਜਾਣਾ ਜੀ। ਰਾਣਾ ਅਬਦੁਲ ਮਜੀਦ ਖਾਨ ਸਾਹਿਬ ਦਾ ਪਿੰਡ ਜਿਹੜਾ ਅਲਾਟ ਹੋਇਆ ਸੀ ਰਾਣਾ ਸਾਹਿਬ ਹੋਰਾਂ ਨੂੰ, ਉਹ ਇਹ ਜ਼ਮੀਨਾਂ ਚਿਸ਼ਤੀ ਖਾਨ ਫੈਮਿਲੀ ਤੇ ਰਾਣਾ ਫੈਮਿਲੀ ਨੂੰ ਰਾਜਵਰਿੰਦਰ ਸਿੰਘ ਹੋਰਾਂ ਦੇ ਦਾਦਾ ਜੀ ਦੀਆਂ ਜਿਹੜੀਆਂ ਜ਼ਮੀਨਾਂ ਸਰ ਇਹਨਾਂ ਨੂੰ ਅਲਾਟ ਹੋਇਆ ਸੀ। ਸੋ ਇਸ ਵੇਲੇ ਅਸੀਂ ਹਵੇਲੀ ਲੱਖਾ ਫਾਟਕ ਤੋਂ ਸੱਜੇ ਪਾਸੇ ਮੁੜ ਪਏ ਹਾਂ ਅਨੂਪ ਸਿੰਘ ਵੱਲ। ਜੀ ਹਾਂਜੀ। ਉਸ ਤੋਂ ਪਹਿਲੇ ਚਿਸ਼ਤੀ ਹਜ਼ਰਾਤ ਬੈਠੇ ਨੇ, ਉਹਨਾਂ ਨੇ ਕਿਹਾ ਸੀ ਜੀ ਸਾਨੂੰ ਵੀ ਇਤਲਾਹ ਦੇਣੀ ਕਿ ਸਾਨੂੰ ਮਿਲ ਕੇ ਤੇ ਫਿਰ ਅੱਗੇ ਜਾਣ। ਅੱਛਾ ਹੁਣ ਮੈਂ ਪਹਿਲੇ ਨੂੰ ਇਤਲਾਹ ਦੇ ਦਿੱਤੀ ਹੈ, ਉਸ ਤੋਂ ਬਾਅਦ ਫਿਰ ਅੱਗੇ ਇੱਕ ਹੋਰ ਚਿਸ਼ਤੀ ਹੈ, ਉਹਨੂੰ ਮਿਲਣਾ ਹੈ, ਫਿਰ ਆਪਾਂ ਅੱਡੇ ਤੋਂ ਘਰ ਨੂੰ ਜਾਣਾ ਹੈ। ਓਕੇ ਜੀ। ਹੁਣ ਤਬੀਅਤ ਕੈਸੀ ਹੈ? 110% ਠੀਕ। ਮਾਸ਼ਾਅੱਲਾ ਮਾਸ਼ਾਅੱਲਾ। ਰਾਜਵਰਿੰਦਰ ਬਾਹਰ ਨਿਕਲਣਾ ਪੈਣਾ ਤੁਹਾਨੂੰ ਹੈ। ਹਾਂਜੀ, ਇਹ ਰਾਣਾ ਸਾਹਿਬ ਬੰਦੇ ਕਿਉਂ ਖੜੇ ਨੇ? ਇਹ ਬੰਦੇ ਜੀ ਇਸਤਕਬਾਲ ਵਾਸਤੇ ਆਪਣੇ ਮੇਰੇ ਭਾਂਜੇ ਰਾਜਵਰਿੰਦਰ ਦੇ ਵਾਸਤੇ ਜਿਹੜਾ ਕਿਆ ਕਹਿਣੇ ਜੀ, ਕਿਆ ਕਹਿਣੇ ਆ ਤਾਂ ਪੂਰਾ ਤੁਸੀਂ ਤੇ ਪਿੰਡ ਇਕੱਠਾ ਕਿਆ ਕਹਿਣੇ ਜੀ। ਥੱਲੇ ਉਤਰੀਏ ਫਿਰ। ਹਾਂਜੀ ਬਿਲਕੁਲ ਥੱਲੇ ਆਓ ਜੀ ਫੈਸਲ ਸਾਹਿਬ, ਤੁਸੀਂ ਉਤਰ ਕੇ ਵਾਹ ਜੀ ਵਾਹ, ਬੜਾ ਸਟੋਰੇਜ ਜੀ ਆਇਆ ਨੂੰ। ਅੱਗੇ ਕੀ ਹਾਲ ਹੈ ਰਾਜੀ? ਠੀਕ ਹੈ, ਮੋਸਟ ਵੈਲਕਮ ਜੀ। ਵਾਹ ਜੀ ਵਾਹ। ਅਬਾਈ ਰਕਬਾ ਤੁਹਾਡਾ ਇੱਥੋਂ ਸ਼ੁਰੂ ਹੁੰਦਾ ਹੈ। ਅਸੀਂ ਇਹ ਮੈਂ ਤਾਰਫ ਕਰਾਨਾ ਪੀਰ ਸਾਹਿਬ ਗੁਜ਼ਨਫਰ ਯਾਦ। ਇਹ ਆਸਫ ਵਾਲਾ ਪਿੰਡ ਹੈ, ਬਿਲਕੁਲ ਨਾ ਫਾਜ਼ਿਲਕੇ ਦੇ ਕੋਲ। ਹਾਂਜੀ। ਜਿਸ ਤਰ੍ਹਾਂ ਅਸਫ ਵਾਲਾ। ਅਸਫ ਵਾਲਾ ਤੇ ਜਿਸ ਤਰ੍ਹਾਂ ਅਸੀਂ ਜਲੰਧਰ ਚੋਂ ਆਏ, ਇਹ ਸਾਡੇ ਤੋਂ ਪਹਿਲੇ ਉੱਠ ਕੇ ਆਏ ਔਰ ਬੜੇ ਮੁਅੱਜ਼ਜ਼, ਇਹਨਾਂ ਦਾ ਵਾਲਦ ਤੋਂ ਬਹੁਤ ਹੀ ਚਿਸ਼ਤੀ ਫੈਮਿਲੀ ਹੈ। ਚਿਸ਼ਤੀ ਫੈਮਿਲੀ ਬੜੇ ਕਾਬਲੇ ਇਤਰਾਮ ਹੈ ਸਿੱਖ, ਤਮਾਮ ਸਿੱਖਾਂ ਵਾਸਤੇ। ਜੀ ਬਾਬਾ ਸਾਹਿਬ ਦੀ ਨਿਸਬਤ ਆ ਵਾਸਤੇ ਆਲਾ ਇਹ ਸਾਰੇ ਦੋਸਤ ਤੁਹਾਡੇ ਇਸਤਕਬਾਲ ਵਾਸਤੇ। ਹਾਂ, ਔਰ ਤੁਹਾਡੇ ਬੜੇ ਮੁਅੱਜ਼ਜ਼ ਜ਼ਿਮੀਦਾਰ ਹੈ। ਬਿਲਕੁਲ ਹਾਂਜੀ, ਇੱਥੋਂ ਤੁਹਾਡੇ ਬਜ਼ੁਰਗਾਂ ਦਾ ਰਕਬਾ ਸ਼ੁਰੂ ਹੁੰਦਾ ਸੀ। ਅੱਜ ਤੋਂ ਸ਼ੁਰੂ ਹੋ ਗਿਆ। ਜੀ ਮੋਸਟ ਵੈਲਕਮ ਜੀ।
ਆਓ ਹੁਣ ਤੁਹਾਨੂੰ ਕਿੱਥੇ ਆਈ ਸ਼ੈਫ ਲਾਈਏ ਜਾਂ ਤੁਹਾਡੀ ਕੋਈ ਸੇਵਾ ਨਹੀਂ ਹੁਣ ਚੁੱਕਰ ਟਾਈਮ ਹੈ ਥੋੜਾ ਕਿ ਇਮਤਿਆਜ਼ ਸ਼ਾਹ ਨੇ ਮਿਲਣਾ ਹੈ ਫਿਰ ਨੂਰ ਫਰੀਦ ਅੱਗੇ ਖਾਣਾ ਹਾਂਜੀ, ਤਿਆਰ ਉਹ ਕਰਕੇ ਵੀ ਬੈਠਾ ਹੈ ਹਾਂਜੀ, ਹਾਂਜੀ। ਉਹ ਸਾਰਾ ਕੁਝ ਇਹਨਾਂ ਦੇ ਮੁਤਾਬਕ ਕਰ ਰਹੇ ਹੈ ਕਿ ਇਹਨਾਂ ਦੇ ਕੋਲ ਟਾਈਮ ਲਿਮਿਟ ਅਸੀਂ ਤਾਂ ਪਾਕਪਤਨ ਲੈ ਕੇ ਜਾਣਾ ਸੀ ਕੱਲ ਹਾਂ, ਉਹ ਪਰ ਇੱਥੇ ਆਇਆ ਕੋਈ ਇਹਨਾਂ ਦੀ ਤਬੀਅਤ ਖਰਾਬ ਹੋ ਗਈ ਸਿੱਖ ਬਰਾਦਰੀ ਗੁਰੂ ਨਾਨਕ ਤੋਂ ਬਾਅਦ ਬਾਬੇ ਫਰੀਦ ਨੂੰ ਮੰਨਦੇ ਨੇ ਬਾਬਾ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਇਹ ਗੱਲ ਹੈ ਸਾਡੀ ਇੱਥੋਂ ਥੋੜਾ ਫਰੀਦ ਜਿਹਾ ਬੋਰਡ ਨਵਾਂ ਨਾ ਬਣਾ ਕੇ ਉਹ ਲਾਤਾ ਅੱਗੇ ਉਹ ਵੀ ਲੱਗਿਆ ਹੋਇਆ ਹੈ। ਰਾਣੇ ਵਹੀਦ ਥੋੜਾ- ਇੱਥੇ ਵੀ ਹੈਗਾ ਰਾਣੇ ਵਹੀਦ ਨੇ ਨਵਾਂ ਬਣਾਇਆ ਜਿਹੜਾ ਤੁਸੀਂ ਬੋਰਡ ਦੀ ਗੱਲ ਕਰਦੇ ਜੇ ਉਹ ਹਾਂ, ਇਹ ਲੱਗਾ ਐ ਨੂੰ ਆ ਉਹ ਹੈ ਅਨੋਖ ਸਿੰਘ ਪਹੁੰਚੀ ਇਹਦੇ ਚ ਕਿਧਰੇ ਅਨੋਖ ਸਿੰਘ ਹੈ ਕਿਧਰੇ ਅਨੋਖ ਅਨੂਪ ਸਿੰਘ ਹੈ ਹੈ। ਕਿਧਰੇ ਅਨੋਖ ਸਿੰਘ ਹੈ ਉਹ ਦੋ ਤਿੰਨ ਨਾਂ ਸਾਡੇ ਕੋਲ ਨੇ ਹਾਂਜੀ ਅਸਲੀ ਕੀ ਹੈ ਫਿਰ ਅਨੂਪ ਨੋ ਅਨੋਖ ਅਨੋਖ ਅੱਛਾ ਹਾਂ ਅੱਛਾ 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 ANOKH ਹਾਂਜੀ ਇੱਕ ਅੱਗੇ ਹੋਰ ਗਰੁੱਪ ਖੜਾ ਹੈ ਜੀ ਆਇਆਂ ਨੂੰ ਆਖਣ ਵਾਸਤੇ ਰਾਜਪਰਿੰਦਰ ਜੀ ਹੋਰਾਂ ਨੂੰ ਤੇ ਇਹਨਾਂ ਨੂੰ ਵੀ ਹਲਕੀ ਜੀ ਵੈਲਕਮ ਹੀ ਲੈ ਲਈਏ ਵੈਲਕਮ 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 ਤੁਹਾਨੂੰ ਦੇਖਿਆ ਸੀ ਬਣਾਈ ਕਰੀ ਨਾ ਮੈਂ ਤੁਹਾਨੂੰ ਭੇਜੀ ਸੀ ਅੱਛਾ, ਹਾਂਜੀ। ਸਾਡੇ ਪਿੰਡ ਦੇ ਨਾ ਤਕਰੀਬਨ ਦੇ ਮਾਲਕ ਨੇ 200 ਏਕੜ ਦੇ ਮਾਲਕ ਨੇ ਬਹੁਤ ਵੱਡੇ ਰਾਣੀਦਾਰ ਹਾਂਜੀ ਤੇ ਇਹ ਕੀ ਕਹਿੰਦੇ ਨਾ ਜਦੋਂ ਮੈਂ ਪਿੰਡ ਦੱਸਿਆ ਵੀ ਜੱਗ ਵਾਲਾ ਰਾਣਾ ਸਾਹਿਬ ਮੇਰੇ ਅੰਕਲ ਹੈ ਇਹ ਤੇ ਮੇਰਾ ਬੇਟਾ ਤੇ ਉਹਨਾਂ ਦੇ ਉਹ ਉੱਠ ਕੇ ਆਏ ਅੱਖ ਵਾਲੇ ਕੋਲ ਕਿ ਤੁਹਾਡੇ ਆਣ ਦੀ ਖੁਸ਼ੀ 'ਚ ਗੋਲੇ ਵਜਾਏ ਜਾ ਰਹੇ ਠਾ ਠਾ ਹੋ ਰਹੀ ਹੈ ਸਾਡੇ ਆਣ ਤੇ ਖੜਾਕ ਬੜੇ ਹੋਣਗੇ ਤੇਰੇ ਆਣ ਦੇ ਖੜਾਕ ਬੜੇ ਹੋਣਗੇ ਤੇ ਮਜ਼ੇ ਤੇ ਮਾਈ ਆਉਣਾ ਤੇ ਰਾਣਾ ਸਾਹਿਬ ਨਾ ਬਾਨੇ ਨਾਲ ਗਾਣਾ ਗਾਣਾ ਚਾਹੁੰਦੇ ਹੈ ਇਹ ਇਹਨਾਂ ਨੂੰ ਪੁੱਛ ਕੇ ਉਹ ਮੋਚੀਪੁਰਾ ਇਹ ਇਹ ਮੋਚੀਪੁਰਾ ਆ ਗਿਆ ਜੀ ਥੋੜਾ ਬਹੁਤ ਉਧਰ ਮੁੜਨਾ ਓ ਹਾਂ ਹਾਂ ਇੱਥੇ ਪਹਿਲੇ ਸਿਰਫ ਅੱਡੇ ਤੇ ਇੱਕ ਮੋਚੀ ਬੈਠਾ ਹੁੰਦਾ ਸੀ ਹਾਂਜੀ ਆਦੀ ਬਾਅਦ ਵਿੱਚ ਬਣੀ ਹਾਂ, ਉਹਦੀ ਵਜ੍ਹਾ ਤੋਂ ਮੋਚੀਪੁਰਾ ਬਣ ਗਿਆ ਚਲੋ ਵੀ ਹੁਣ
ओए होए होए, फोटो वीडियो बनाना तो औखा काम हो गया। हाँ ओके कैमरा की करदा ना पीछे हेलो अस्सलामुअलैकुम सर जी लो जी बस पहले ਤੁਸੀਂ ਨਿਕਲਣਾ ਹਾਂ ਮੈਂ ਫਿਲਮ ਬਣਾ अच्छा अपने प्रेसिडेंट और बहुत डेरेदार और बहुत ਬਾਬੇ ਫਰੀਦ ਦੀ ਫਿਰ ਔਲਾਦ ਹਾਂਜੀ ਇਹਨਾਂ ਨੇ ਬਕਾਇਦਾ ਤੁਹਾਡੇ ਨਾਲ ਅਰੇਂਜ ਕੀਤਾ ਸੀ ਤੁਹਾਡਾ ਬਕਾਇਦਾ ਪਾਕਪਤਨ ਲਿਜਾਣਾ ਇਹਨਾਂ ਦੀ ਹੁਣ ਤਬੀਅਤ ਨਹੀਂ ਠੀਕ ਰਹੀ ਇਸ ਵਾਸਤੇ ਅੱਜ ਹੀ ਵਾਪਸ ਚਲੇ ਜਾਣਾ ਮਤਲਬ ਰਾਤ ਦਾ ਸ਼ਾਮ ਨਹੀਂ ਇਹ ਇਥੋਂ ਦੇ ਨੇ ਤੁਹਾਡੇ ਪਿਓ ਦਾਦੇ ਪੜਦਾਦੇ ਦੇ ਵਕਤ ਤੇ ਇਥੋਂ ਦਾ ਖਾਨਦਾਨ ਹੈ ਇਹਦੇ ਵਾਲਦ ਦੀ ਉਹ ਫਿਲਮ ਸੀ ਜਿਹੜੀ ਗੇਟ ਦਿਖਾਣਾ ਜੀ ਕੀ ਹਾਲ ਠੀਕ ਠਾਕ ਹਾਂਜੀ ਇਸ ਵੇਲੇ ਤੁਸੀਂ ਸਾਰੇ ਮੰਜ਼ਰ ਜਿਹੜੇ ਦੇਖ ਰਹੇ ਹੋ ਵੈਲਕਮ ਕਰ ਰਹੇ ਨੇ ਜੀ ਆਇਆਂ ਨੂੰ ਕਹਿ ਰਹੇ ਨੇ ਰਾਜੂਰਾਂ ਨੂੰ ਇਹਨਾਂ ਦੇ ਪਿੰਡ ਦੇ ਲੋਕ ਨੇ ਵੱਖੋ ਵੱਖ ਜਿਹੜੀਆਂ ਅਲਾਟਮੈਂਟ ਹੋਈ ਆ ਲੋਕਾਂ ਨੂੰ ਤੇ ਹਰ ਕੋਈ ਇਹਨਾਂ ਨੂੰ ਵੈਲਕਮ ਕਰ ਰਹੀ ਆ ਤੇ ਸਾਰੇ ਚਿਸ਼ਤੀ ਫੈਮਿਲੀ ਦੇ ਡੇਰੇ ਨੇ ਤੇ ਇਸ ਵੇਲੇ ਇੱਕ ਪਿਛਲੀ ਵੀਡੀਓ ਦੇ ਅੰਦਰ ਮੈਂ ਤੁਹਾਨੂੰ ਦਿਖਾਇਆ ਸੀ ਜਿਹੜਾ ਬਚਿਆ ਹੋਇਆ ਗੇਟ ਹੈ ਮੇਨ ਗੇਟ ਸੋ ਉਹ ਅਸੀਂ ਕੋਈ ਦਿਖਾਉਂਦੇ ਆ ਚਿਸ਼ਤੀ ਫੈਮਿਲੀ ਦੇ ਕੋਈ ਹੈ ਤੇ ਹੁਣ ਵੀ ਰਾਜੂਰਾਂ ਨੂੰ ਵੀ ਦਿਖਾ ਸ਼ੇਪ ਉਹੀ ਹੈ ਇਹਨੂੰ ਜ਼ਰਾ ਮੁਰੰਮਤ ਕੀਤਾ ਹੈ ਪਹਿਲੇ ਜੀ ਨੇ ਖੜਾ ਆਪਣਾ ਬਣਿਆ ਸੀ ਇਹ ਕਿਹੜਾ ਜਾ ਬੜੋ ਗੇਟ ਪੁਰਾਣਾ ਆ ਗਿਆ ਹਾਂਜੀ ਇਹ ਹੈ ਗੇਟ ਇਹ ਉਸੇ ਹੀ ਸੂਰਤ ਦੇ ਵਿੱਚ ਖੜਾ ਹੈ ਸਾਹਮਣੇ ਜਿਹੜੀ ਨਜ਼ਰ ਆ ਰਹੀ ਦੀ ਸ਼ੇਪ ਆਓ ਔਰ ਉਹ ਗੇਟ ਇਹ ਸਾਰਾ ਤੁਹਾਡੇ ਵਕਤਾਂ ਦਾ ਬਣਾ ਤੁਹਾਡੇ ਪਿਓ ਦਾਦੇ ਇਹ ਬਿਲਕੁਲ ਆਲੇ origignal ਸ਼ਕਲ ਉੱਤੇ ਥੋੜਾ ਰਸਤਾ ਦੇ ਦਿਓ पीछे हो जाओ पीछे हो जाओ ਪਿੱਛੇ ਹੋ ਜਾ ਚੱਲ ਪਿੱਛੇ ਕੀ ਹੈ पहले कोई तहरीर नहीं थी उत्ते को लिखी हुई माशाल्लाह लिखी हुई माशाल्लाह वो तो पहले अपनी ना ਲਾੜਾ ਸਾਹਿਬ ਤੁਸੀਂ ਇਹਦਾ ਨਾ ਪੁਰਾਣੇ ਹੁਣ ਦੇ ਇਹ ਦੇਖੋ ਇਹ ਨੀਲ ਦਾ ਰੰਗ ਜਿਹੜਾ ਪੁਰਾਣੇ ਗੇਟਾਂ ਤੇ ਹੈ ਨਾ ਉਹੀ ਪੁਰਾਣਾ ਨੀਲ ਦਾ ਰੰਗ ਹਰ ਗੇਟ ਤੇ ਪੁਰਾਣੇ ਤੇ ਅੱਛਾ ਉਸ ਦੇ ਲਿਖਤ ਦੇ ਵਿੱਚ ਨਾ ਨੀਲਾ ਰੰਗ ਨੀਲ ਉਹ ਦੇਖੀ ਹੋਈ ਹੈ ਲੇਕਿਨ ਉਹ ਤੇ ਨਹੀਂ ਉਹ ਤੇ ਇਹ ਤਾਂ ਬਾਅਦ ਦੀ ਲਿਖੀ ਹੋਈ ਇਹ ਚੀਜ਼ਾਂ ਬਾਅਦ ਦੀ ਲਿਖੀ ਹੋਈ ਨਹੀਂ ਇਹ ਵਾਲੀ ਅੱਗੇ ਦੀ ਲਿਖੀ ਹੋਈ ਹੈ ਔਰ ਉਦੋਂ ਦੀ ਹੈ ਉਹ ਪਹਿਲੇ ਦੀ ਲਿਖੀ ਹਾਂਜੀ ਬਸ ਇਹ ਤੁਸੀਂ ਜਦੋਂ ਸਫੈਦੀ ਉਤਾਰੋ ਨਾ ਜੀ ਥੱਲੇ ਵਾਲੀ ਜਿਹੜੀਆਂ ਦੀ ਲਿਖਾਈ ਉਸ ਸੀ ਨਾ ਉਹ ਮਿਟਣ ਵਾਲੀ ਨਹੀਂ ਹੈ ਹਾਂਜੀ ਉਹ ਉਸ ਸੀ ਕਿਤੇ ਉਹ ਉਹਦੀ ਤਸਵੀਰ ਵੀ ਲੈ ਲੈਣਾ ਉਹਨੂੰ ਤਸਵੀਰ ਜਾਂ ਕਿ ਉਹਨੂੰ ਉਸੇ ਹਾਲਤ ਤੇ ਤੁਸੀਂ ਛੱਡ ਦੇਣਾ ਠੀਕ ਹੈ ਇਹ ਤੁਹਾਡੇ ਬਜ਼ੁਰਗਾਂ ਦਾ ਜੀ ਉਸ ਵੇਲੇ ਦਾ ਹੱਥ ਦਾ ਲੱਗਿਆ ਹੋਇਆ ਜੀ ਉਸੇ ਹੀ ਅਸਲ ਹਾਲਤ पहले ऊंचा ਹੁੰਦਾ ਸੀ ਫਿਰ ਬਾਅਦ ਵਿੱਚ ਅੰਦਰ ਮਿੱਟੀ ਛੁੱਟੀ ਪੈ ਗਈ ਮਿੱਟੀ ਤੇ ਫਿਰ ਚਿਸ਼ਤੀ ਸਾਹਿਬ ਜੀਵਨ ਥੱਲੇ ਤੋਂ ਥੋੜੇ ਗੜੀਆਂ ਉੱਚੀਆਂ ਹੋਈਆਂ ਇਹਨਾਂ ਬਾਹਰ ਕੱਢੀ ਨਾ ਚੱਲ ਪਾਸੇ ਯਾਦ ਆ ਤੇ ਥੱਲੇ ਆਇਆ ਉਤਾਰਿਆ ਨਹੀਂ ਇਹ ਬੜੀ ਗੱਲ ਹੈ ਜੀ ਇਹ ਜਿਹੜਾ ਬਚਾਇਆ ਹੋਇਆ ਜੇ ਵੀ ਬੜੀ ਗੱਲ ਹੈ ਇਹ ਨਾ ਜੀ ਇੱਥੇ ਹੁੰਦੀ ਸੀ ਇੱਕ ਇੱਧਰ ਬੈਣ ਵਾਸਤੇ ਇੱਕ ਇੱਧਰ ਉਹ ਸਾਰੀ ਵੇ ਨੀਵੀਂ ਹੋ ਗਈ ਪੁਰਾਈ ਪੈ ਕੇ ਉਹਦੇ ਵਿੱਚ ਆ ਗਈ ਇਹ ਬੜਾ ਉੱਚਾ ਹੁੰਦਾ ਸੀ ਹਾਂਜੀ ਇੱਥੇ ਹੁੰਦੇ ਸੀ ਨਾਲੇ ਇੱਕ ਉਧਰ ਬੰਦਾ ਬੈਠਾ ਪਾਸੇ ਤੇ ਬੈਠਾ ਚਲੋ ਸਾਰੇ ਤਰ੍ਹਾਂ
ਚਲੋ ਪਿੱਛੇ अच्छा वो पीछे राणा भाई कितने राणा भाई सब ਰਾਣਾ ਸਾਹਿਬ ਆਓ ਨਾ ਥੋੜਾ ਰਾਣਾ ਸਾਹਿਬ ਆਪਾਂ ਪਿਛਲੀ ਵੀਡੀਓ ਦੇ ਵਿੱਚ ਨਾ ਪਿੱਛੇ ਦੀਵਾਰਾਂ ਬੱਚੀਆਂ ਕੰਧਾਂ ਕਾਰ ਉਧਰ ਦੂਜੇ ਪਾਸੇ ਉਹ ਦੂਸਰੀ ਸਾਈਡ ਤੋਂ ਇੱਥੇ ਗੁਰਦੁਆਰਾ ਸਾਹਿਬ ਦੀ ਵੀ ਦੱਸੀ ਥਾਂ ਕਿ ਕਿਹੜੀ ਥਾਂ ਤੇ ਆ ਜਾਓ ਉੱਥੇ ਆ ਜਾਓ ਜਿੱਥੇ ਗੁਰਦੁਆਰਾ ਦੇਖ ਲਓ ਮੈਨੂੰ 5 ਸਾਲ ਪਹਿਲੇ ਵੀਡੀਓ ਕੀਤੀ ਇੱਕ ਇੱਕ ਚੀਜ਼ ਯਾਦ ਹੈ ਐਵੇਂ ਲੱਗੇ ਚੱਲੋ ਬਸ ਥੋੜਾ ਇੱਥੋਂ ਆ ਜਾਓ ਆਓ ਜੀ ਰਾਣਾ ਸਾਹਿਬ ਤੁਸੀਂ ਅੱਗੇ ਰਹੋ ਇਹ ਕਿਹੜਾ ਪੱਥਰ ਹੈ ਜੀ ਪੱਟੀ ਪਕਾਈ ਇੱਥੇ ਬੱਠੀ ਪਕਾਈ ਜੀ ਨੇ ਮਕਾਨ ਬਣਾਇਆ ਨਾ ਉਹਦੇ ਤੇ ਬੱਠੀ ਪਕਾਈ ਤੇ ਉਦੋਂ ਦੇ ਪੱਥਰ ਉੱਥੇ ਪੈਣ ਇਹ ਉਦੋਂ ਦੇ ਪੈਨ ਦੇਖੋ ਇੱਕੋ ਅੱਗੇ ਪਈ ਹੈ ਅੱਛਾ ਤੇ ਘਰ ਬਣਾਉਣ ਵਾਸਤੇ ਅਸੀਂ ਉਹਦਾ ਆਰਾਮ ਜਿਹੜਾ ਸਿੱਧਾ ਰਾਹ ਬੜਾ ਸਾਫ਼ ਜੀ ਹੈ ਉਹ ਇਹੀ ਹੈ ਆਓ ਜੀ ਇਹ ਕੰਮ ਵੀ ਖੜਾ ਉਹ ਹਵੇਲੀ ਲੱਖਾ ਤੇ ਮੁਲਤਾਨ ਵਾਲੀ ਰੋਡ ਆ ਹਾਂਜੀ ਉਹ ਵੀ ਇੱਕ ਡੂੰਗਾ ਪਿਆ ਚਲੋ ਹਾਂਜੀ ਰਾਜ ਜੀ ਇਹ ਜਿਹੜੀ ਥਾਂ ਹੈ ਨਾ ਇੱਥੇ ਜਿਵੇਂ ਰਾਣਾ ਸਾਹਿਬ ਦੱਸ ਰਹੇ ਨੇ ਇਹ ਗੁਰਦੁਆਰਾ ਸਾਹਿਬ ਇਸ ਸਾਹਿਬ ਜੀ ਇਹ ਥਾਂ ਗੁਰੂਗੜ੍ਹ ਦੇ ਵਿੱਚ ਇਹ ਲੋਕੇ ਠੀਕ ਆ ਆਪਾਂ ਯਾਰ ਵੀਡੀਓ ਬਣਾ ਰਹੇ ਹਾਂ ਤੁਹਾਡੇ ਹੱਥ 'ਚ ਨਾ ਲਾ ਕੇ ਬਾਲ ਹੁੰਦੇ ਨੇ ਉਹਦੇ ਆ ਜਾਓ ਆਪਾਂ ਤੇ ਡੇਰੇ ਚ ਪੂਰੇ ਉਹਦੇ ਇਹ ਤਿੰਨ ਸਕਰੀਨ ਲੈਣੇ ਕੇ ਬਾਅਦ ਬੱਚੇ ਪਿੱਛੇ ਹੋ ਜਾ ਯਾਰ ਹੁਣ ਰਾਣਾ ਸਾਹਿਬ ਸਭ ਦੋਸਤਾਂ ਭਰਾਵਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਇਸ ਪਿੰਡ ਦੇ ਅਸਲ ਮਾਲਕ ਜਿਹੜੇ ਨੇ ਅਨੂਪ ਸਿੰਘ ਦੇ ਪੁੱਤਰ ਅੱਗੇ ਅਲੋਕ ਸਿੰਘ ਅੱਗੇ ਉਹਦੀ ਔਲਾਦ ਤੀਜੀ ਚੌਥੀ ਜਿਹੜੀ ਪੀੜ੍ਹੀ ਹੈ ਉਥੋਂ ਰਾਜ ਵਰਿੰਦਰ ਸਿੰਘ ਕੈਲੀਫੋਰਨੀਆ ਅਮਰੀਕਾ ਦੇ ਵਿੱਚੋਂ ਆਏ ਨੇ ਆਪਣਾ ਆਬਾਈ ਪਿੰਡ ਦੇਖਣ ਵਾਸਤੇ ਤੇ ਸਾਡੇ ਸਾਰਿਆਂ ਵੱਲੋਂ ਹੋਰ ਜਿੰਨੇ ਵੀ ਦੋਸਤ ਬੈਠੇ ਨੇ ਮੇਰਾ ਭਤੀਜਾ ਇਮਤਿਆਜ਼ ਸ਼ਾਹ ਬੈਠਾ ਹੈ ਤਾਜੇ ਖਾਂ ਬੈਠਾ ਸਾਰੇ ਬੈਠੇ ਹੈ ਰਾਣੇ ਵਹੀਦ ਵੱਲੋਂ ਅਹਿਮਦ ਦਾ ਪੰਜਾਬੀ ਵੱਲੋਂ ਜਿਹੜੀ ਸਾਰੇ ਵੱਲੋਂ ਬੜਾ ਬਹੁਤ ਸਵਾਗਤ ਤੁਹਾਡਾ ਉੱਥੇ ਆਇਆ ਥੈਂਕ ਯੂ ਵੈਰੀ ਮਚ ਹੁਣ ਮੈਂ ਥੋੜਾ ਜਿਹਾ ਇਹ ਗੱਲ ਕਰਾਂਗਾ ਕਿ ਤੁਸੀਂ ਉੱਥੇ ਹਲਕਾ ਜਿਹਾ ਦੱਸ ਰਹੇ ਸੀ ਇਸ ਪਿੰਡ ਦੀ ਕਿਸ ਤਰ੍ਹਾਂ ਹਿਸਟਰੀ ਕਿ ਪਿੰਡ ਕਿੰਨੇ ਤੁਹਾਨੂੰ ਦਿੱਤਾ ਕਿਸ ਤਰ੍ਹਾਂ ਆਇਆ ਅੱਗੇ ਕਿਵੇਂ ਚੱਲਿਆ ਇਹ ਤੁਸੀਂ ਦੱਸੋਗੇ ਚਲੋ ਦੇਖੋ ਨਾ पीछे चले जाओ तो दोबारा बुला ले ਥੋੜਾ ਜਿਹਾ ਪਿੱਛੇ ਵਹੀ ਦਾ ਯਾਰ ਕਿੱਥੇ ਬੈਠਾ ਤੁਸੀਂ ਕਰੋ ਖਾਲੀ ਲੋ ਜੀ ਹੁਣ ਤੁਸੀਂ ਹਾਂਜੀ ਪਿੰਡ ਦੀ ਹਿਸਟਰੀ ਹਾਂਜੀ ਇਹ ਪਿੰਡ ਸਾਡੇ ਬਾਬਾ ਜੀ ਨੂੰ ਅਨੂਪ ਸਿੰਘ ਨੂੰ ਮਿਲਿਆ ਸੀ ਕੁਈਨ ਵਿਕਟੋਰੀਆ ਤੋਂ ਇੰਗਲੈਂਡ ਦੀ ਰਾਣੀ ਤੋਂ ਤੇ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਸੀ ਉਹਨਾਂ ਦੀ ਬਹਾਦਰੀ ਕਰਕੇ ਬਈ ਤੁਸੀਂ 24 ਘੰਟੇ ਦੇ ਵਿੱਚ ਘੋੜਾ ਫੇਰ ਲਓ ਉਹਨਾਂ ਪਿੰਡ ਤੁਹਾਡਾ ਹੋਊਗਾ ਤੇ ਉਹਨਾਂ ਨੇ ਘੋੜਾ ਫੇਰਿਆ ਤੇ ਉਹਨਾਂ ਨੇ ਫਿਰ ਪੁੱਛਿਆ ਵੀ ਇਸ ਦਾ ਨਾਂ ਕੀ ਰੱਖੀਏ ਤੇ ਸਾਡੇ ਬਾਬਾ ਜੀ ਅਨੂਪ ਸਿੰਘ ਨੇ ਆਪ ਦੇ ਬੇਟੇ ਦੇ ਨਾਂ ਤੇ ਇਸ ਪਿੰਡ ਦਾ ਨਾਂ ਚੱਕ ਅਨੋਖ ਸਿੰਘ ਵਾਲ ਰੱਖਿਆ ਤੇ ਫਿਰ ਅੱਗੋਂ ਉਹਨਾਂ ਦੇ ਬੇਟੇ ਹੋਏ ਸਰਦਾਰ ਹਰਜੀਤ ਸਿੰਘ ਤੇ ਹਰਜੀਤ ਸਿੰਘ ਦੇ ਅੱਗੇ ਫਿਰ 3 ਬੇਟੇ ਹੋਏ ਜਸਵੰਤ ਸਿੰਘ ਕਰਨੈਲ ਸਿੰਘ ਤੇ ਜਰਨੈਲ ਸਿੰਘ ਜਿਹੜੇ ਜਸਵੰਤ ਸਿੰਘ ਸੀ ਉਹਨਾਂ ਦੇ ਜਿਹੜੇ ਦੂਸਰੇ ਨੰਬਰ ਦੇ ਬੇਟੇ ਸੀ ਜੰਗ ਬਹਾਦਰ ਸਿੰਘ ਮੈਂ ਉਹਨਾਂ ਦਾ ਬੇਟਾ ਤੇ ਮੇਰਾ ਜਨਮ ਹਿੰਦੁਸਤਾਨ 'ਚ ਹੋਇਆ ਪਰ ਅਸੀਂ ਉੱਥੋਂ ਥੋੜੇ ਚਿਰ ਬਾਅਦ ਹੀ ਪਾਕਿਸਤਾਨ ਤੋਂ ਜਦੋਂ ਮੋਗੇ ਗਏ ਤੇ ਮੋਗੇ ਤੋਂ ਫਿਰ ਅਸੀਂ ਅਮਰੀਕਾ ਚਲੇ ਗਏ
ਹੁਣ ਸਾਨੂੰ 48 ਸਾਲ ਉੱਥੇ ਹੋ ਗਏ। ਅਗਾਂਹ ਮੇਰੇ ਬੇਟਿਆਂ ਦਾ ਜਨਮ ਅਮਰੀਕਾ ਦਾ ਹੈ ਤੇ ਮੇਰੀ ਜਿਹੜੀ ਰੂਹ ਸੀ ਉਹ ਇੱਥੇ ਸੀ, ਰੂਹ ਤਰਸਦੀ ਸੀ। ਅੱਜ 65 ਸਾਲ ਬਾਅਦ ਮੇਰੀ ਰੂਹ ਨੂੰ ਸ਼ਾਂਤੀ ਮਿਲੀ ਆ ਤੇ ਮੈਂ ਚਾਹੁੰਦਾ ਵੀ ਕਿਸੇ ਦਿਨ ਮੇਰੇ ਬੱਚੇ ਵੀ ਇੱਥੇ ਆਉਣ ਤੇ ਤੁਹਾਨੂੰ ਸਾਰਿਆਂ ਨੂੰ ਮਿਲਣ। ਜੀ ਹੈ ਨਾ ਰਾਜ ਜੀ, ਕਿਵੇਂ ਲੱਗਾ ਅੱਜ ਲੋਕਾਂ ਦਾ ਤੁਹਾਨੂੰ ਅਨੋਖ ਸਿੰਘ ਦੇ ਜਿਤਨੇ ਵੀ ਹਨ, ਜਿੱਥੋਂ ਸ਼ੁਰੂ ਹੁੰਦਾ ਅਨੋਖ ਸਿੰਘ, ਉੱਥੋਂ ਚਿਸ਼ਤੀ ਸਾਹਿਬਾਨ ਲੈ ਕੇ ਤੇ ਹੁਣ ਇੱਥੇ ਰਾਣਾ ਸਾਹਿਬਾਨ ਦੇ ਅਸੀਂ ਡੇਰੇ ਤੇ ਬੈਠੇ ਆ, ਇਹ ਸਾਰਾ ਜਿਵੇਂ ਲੋਕ ਥੋੜਾ ਪਿੱਛੇ ਵੀ ਦਿਖਾਓ, ਜਿਵੇਂ ਲੋਕ ਖੜੇ ਨੇ ਇਸ ਤਰ੍ਹਾਂ ਜੋ ਪਿਆਰ ਤੁਹਾਨੂੰ ਮਿਲ ਰਿਹਾ ਹੈ, ਤੁਸੀਂ ਅਜੇ ਆਏ ਹੋ, ਇਸ ਤੋਂ ਪਹਿਲੇ ਤੁਸੀਂ ਕਿ ਸੋਚ ਸਕਦੇ ਸੀ ਕਿ ਇਸ ਤਰ੍ਹਾਂ ਦਾ ਕੋਈ ਲੋਕ ਪਿਆਰ ਕਿਸੇ ਖਿੱਤੇ ਤੁਸੀਂ ਜਾਓਗੇ ਤੁਹਾਨੂੰ ਮਿਲੇਗਾ? ਸੋਚਦਾ ਸੀ ਕਿਉਂਕਿ ਮੈਂ ਬਹੁਤ ਦੇਖਿਆ ਕਿ ਜਿਹੜੇ ਲੋਕ ਪਾਕਿਸਤਾਨ ਦੇ ਆ ਮਹਿਮਾਨ ਨਵਾਜ਼ੀ ਇਹਨਾਂ ਤੋਂ ਪਿੱਛੇ ਖਤਮ ਹੈ, ਪਰ ਇਹ ਅੱਜ ਮੇਰੀ ਜ਼ਿੰਦਗੀ ਦਾ ਪਹਿਲਾ ਦਿਨ ਹੈ ਜਦੋਂ ਮੈਨੂੰ ਇੰਨਾ ਪਿਆਰ ਮਿਲਿਆ। ਸਦਾ ਤੁਹਾਨੂੰ ਪਿਆਰ ਮਿਲੇਗੀ ਹਮੇਸ਼ਾ ਜਦੋਂ ਵੀ ਤੁਸੀਂ ਅੱਛਾ, ਤੁਹਾਡੀ ਫੈਮਿਲੀ ਦੇ ਅੰਦਰ ਫਿਰ ਕਿਵੇਂ ਅਨੋਖ ਸਿੰਘ ਨੂੰ ਲੈ ਕੇ ਕਿਵੇਂ ਸਾਰਾ ਯਾਦ ਰੱਖਿਆ ਗਿਆ? ਤੁਸੀਂ ਤੁਹਾਡੀ ਫੈਮਿਲੀ ਇੱਥੋਂ ਕਿੱਥੇ ਗਈ, ਕਿੱਥੇ ਆਬਾਦ ਹੋਈ? ਤੁਸੀਂ 3000 ਕਿੱਲੇ ਦੇ ਮਾਲਕ ਇੱਥੇ ਆਏ ਸਨ। ਹਰਜੀਤ ਸਿੰਘ, ਉਹਨਾਂ ਦੇ ਅੱਗੇ ਬੇਟੇ ਜਸਵੰਤ ਸਿੰਘ ਸਾਹਿਬ ਜਦੋਂ ਇੱਥੋਂ ਜਾਂਦੇ ਨੇ, ਇੱਕ ਬਹੁਤ ਵੱਡੇ ਲੈਂਡਲਾਰਡ ਹੁੰਦੇ ਨੇ ਉੱਥੇ, ਪੋਲੀਟੀਕਲੀ ਵੀ ਉਹਨਾਂ ਨੇ ਬੜੇ, ਤੁਸੀਂ ਕਹਿ ਲਓ ਕੋਈ ਇਨਫਲੂਐਂਸ ਉਸ ਵੇਲੇ ਦੀ ਸਿਆਸਤ ਦੇ ਅੰਦਰ ਵੀ ਰਿਹਾ, ਥਾਣੇ ਕਚਹਿਰੀ ਦੇ ਅੰਦਰ ਵੀ ਉਸ ਵੇਲੇ ਹੈ ਸੀ। ਜਦੋਂ 3000 ਕਿੱਲਾ ਛੱਡ ਕੇ ਜਾਂਦੇ ਨੇ, ਉੱਥੇ ਕਿੱਥੇ ਕਿੱਥੇ ਅਲਾਟਮੈਂਟਾਂ ਹੋਈਆਂ ਤੇ ਕਿਤਨੀ ਅਲਾਟਮੈਂਟਾਂ ਹੋਈਆਂ, ਉਸ ਤੋਂ ਬਾਅਦ ਉਹ ਫੈਮਿਲੀ ਦਾ ਕਿੰਜ ਅੱਗੇ ਫਿਰ ਕਿੱਥੇ ਕਿੱਥੇ ਜਾਣਾ ਹੈ, ਥੋੜਾ ਕਰੇ ਦੱਸਦੇ ਜਾਓ ਤੁਸੀਂ। ਜਦੋਂ ਇੱਥੋਂ ਪਾਕਿਸਤਾਨ ਤੋਂ ਗਏ, ਉਹ ਦੱਸਦੇ ਆ ਇਸ ਪਿੰਡ ਦੇ 2 ਆਦਮੀ ਉਹਨਾਂ ਦੇ ਨਾਲ ਗਏ ਉਹਨਾਂ ਦੀ ਹਿਫਾਜ਼ਤ ਨੂੰ, ਤੇ ਇੱਥੋਂ ਗਏ ਮੋਗੇ, ਪਰ ਜਿਹੜੀ ਜ਼ਮੀਨ ਅਲਾਟ ਹੋਈ ਉਹ ਮੋਗੇ ਦੀ ਇੱਕ ਸਾਈਡ ਹੈ ਤਖਤੂਪੁਰਾ, ਉਹਦੇ ਵਿੱਚ 120 ਏਕੜ ਜ਼ਮੀਨ ਅਲਾਟ ਹੋਈ, ਤੇ ਦੂਸਰਾ ਪਿੰਡ ਹੈ ਮੋਗੇ ਦੀ ਦੂਸਰੀ ਸਾਈਡ ਤੇ ਅੰਮ੍ਰਿਤਸਰ ਰੋਡ ਨੂੰ ਜਾਂਦਿਆਂ ਸ਼ੇਰਪੁਰਾ, ਉੱਥੇ 180 ਏਕੜ ਜ਼ਮੀਨ ਅਲਾਟ ਹੋਈ। ਫਿਰ ਸਾਡੇ ਬਜ਼ੁਰਗਾਂ ਨੇ ਇਹ ਡਿਸਾਈਡ ਕੀਤਾ ਕਿ ਸ਼ਹਿਰ 'ਚ ਰਿਹਾ ਜਾਵੇ, ਤੇ ਉਹਨਾਂ ਨੇ ਮੋਗੇ ਦੇ ਵਿੱਚ ਘਰ ਖਰੀਦਿਆ, ਤੇ ਉਸ ਤੋਂ ਬਾਅਦ ਥੋੜਾ ਚਿਰ ਬਾਅਦ ਤਖਤੂਪੁਰੇ ਵਾਲੀ ਇੱਕ ਜ਼ਮੀਨ ਵੇਚਤੀ ਤੇ ਸਾਰਾ ਕਨੈਕਸ਼ਨ ਸ਼ੇਰਪੁਰੇ ਨਾਲ ਜੋੜ ਲਿਆ। ਪਰ ਉਸ ਤੋਂ ਬਾਅਦ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ, ਹੌਲੀ ਹੌਲੀ ਕਰਕੇ ਸਾਡੀ ਸਾਰੀ ਫੈਮਿਲੀ ਅਮਰੀਕਾ ਚਲੀ ਗਈ। ਤਾਂ ਉਸ ਤੋਂ ਬਾਅਦ ਅੱਜ ਤੱਕ ਸਾਰੇ ਤਕਰੀਬਨ ਸਾਡੀ ਫੈਮਿਲੀ ਦੇ 172 ਬੱਚੇ ਬਜ਼ੁਰਗ ਸਭ ਉੱਥੇ ਅਮਰੀਕਾ ਹੀ ਹੈ। ਤਾਂ ਮੈਂ 4 ਸਾਲ ਦਾ ਸੋਚਦਾ ਸੀ ਵੀ ਮੈਂ ਪਿੰਡ ਜਾਣਾ, ਪਰ ਮੇਰੀ ਸਿਹਤ ਇਜਾਜ਼ਤ ਨਹੀਂ ਸੀ ਦਿੰਦੀ। ਪਰ ਹੁਣ ਮੈਂ ਦੇਖਿਆ ਜੇ ਮੈਂ ਹੁਣ ਵੀ ਨਾ ਗਿਆ ਫਿਰ ਮੈਂ ਰਹਿ ਜਾਣਾ, ਤੇ ਵਾਹਿਗੁਰੂ ਦੀ ਕਿਰਪਾ ਨਾਲ, ਉਹਨਾਂ ਦੀ ਮਿਹਰ ਦੇ ਨਾਲ ਮੇਰਾ ਟੂਰ ਬਣਿਆ ਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਹਾਂ। ਮੈਂ ਤੁਹਾਡਾ ਸਾਰਿਆਂ ਦਾ ਪਿਆਰ ਦੇਖ ਰਿਹਾ। ਮੈਂ ਥੋੜਾ ਦੱਸਣਾ ਚਾਹਾਂ ਜੀ ਕਿ ਰਜਬਰਿੰਦਰ ਸਿੰਘ ਜੀ ਉਹਨਾਂ ਨਾਲ ਪਿਛਲੇ 5 ਸਾਲ ਤੋਂ ਮੇਰਾ ਰਾਬਤਾ ਹੈ। ਪਹਿਲੇ ਇੱਕ ਵੀਡੀਓ ਵੀ ਮੈਂ ਇਹਨਾਂ ਦੇ ਕਹਿਣ ਤੇ ਮੈਂ ਤੇ ਰਾਣਾ ਅਬਦੁਲ ਮਜੀਦ ਖਾਨ ਸਾਹਿਬ ਨੇ ਕੀਤੀ ਸੀ, ਤੇ ਉਸ ਤੋਂ ਬਾਅਦ ਫਿਰ ਮੁਸਲਸਲ ਰਾਬਤਾ ਫਿਰ ਪਿੰਡ ਦੇ ਲੋਕਾਂ ਦੇ ਨਾਲ, ਜਿਵੇਂ ਰਾਣਾ ਵਹੀਦ ਹੈ, ਸਗੇ ਬਾਈਆਂ ਤਰ੍ਹਾਂ ਇਹਨਾਂ ਦਾ ਪਿਆਰ ਹੈ, ਸਾਰਿਆਂ ਦੇ ਨਾਲ ਇਹਨਾਂ ਨੇ ਇੱਕ ਸ਼ਖਸ ਦੇ ਨਾਲ ਰਾਬਤਾ ਰੱਖਿਆ। ਫਿਰ ਅਗਲੇ ਪਿੰਡ ਦੇ ਆਸੇ-ਪਾਸੇ ਹਵੇਲੀ ਲੱਖਾ ਤੋਂ ਸ਼ਾਇਦ ਇੱਥੋਂ ਦੇ ਲੋਕਾਂ ਨੂੰ ਪਤਾ ਹੋਵੇ ਕਿ ਕਿਹੜੀ ਸ਼ਹਿਰ ਕਿੱਥੇ ਕਿਤਨੇ ਕਿਲੋਮੀਟਰ ਤੇ ਹੈ, ਕਿਤਨੇ ਮੀਟਰ ਤੇ ਹੈ, ਇਹਨਾਂ ਨੂੰ ਸਾਰਾ ਇਫ ਸੀ। ਸੋ ਇਹਨਾਂ ਨੇ ਸਾਰਾ ਕੁਝ ਉਹ ਆਪਣੇ ਜ਼ਿਹਨ ਦੇ ਵਿੱਚ ਉਹ ਬਹਾਇਆ ਹੋਇਆ ਸੀ। ਉੱਥੋਂ ਲੱਗਦਾ ਹੈ ਕਿ ਲੋਕ ਜਿਹੜੇ ਇੱਥੋਂ ਗਏ ਉਹ ਸਿਰਫ ਉਹ ਜਿਸਮਾਨੀ ਤੌਰ ਤੇ ਗਏ, ਰੂਹਾਨੀ ਔਰ ਜ਼ਿਹਨੀ ਤੌਰ ਤੇ ਉਹ ਲੋਕ ਇੱਥੇ ਗਏ। ਔਰ ਇਸ ਫੈਮਿਲੀ ਦਾ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ 77 ਸਾਲ ਦਾ ਟੁੱਟਿਆ ਕਨੈਕਸ਼ਨ ਸੀ ਉਹਨੂੰ ਦੁਬਾਰਾ ਆ ਕੇ ਰਾਜਬਰਿੰਦਰ ਸਿੰਘ ਹੋਰਾਂ ਨੇ ਜੋੜਿਆ ਹੈ, ਔਰ ਅਸੀਂ ਇਹਨਾਂ ਦਾ ਦਿਲੀ ਤੌਰ ਤੇ ਸ਼ੁਕਰਾਨਾ ਅਦਾ ਕਰਦੇ ਹਾਂ।
ਅਸੀਂ ਇਹਨਾਂ ਦੇ ਧੰਨਵਾਦੀ ਹਾਂ ਕਿ ਇਹ ਇੱਥੇ ਆਏ। ਔਰ ਇੱਥੇ ਆਉਣਾ ਕਿਉਂ ਜ਼ਰੂਰੀ ਹੈ, ਤੁਸੀਂ ਮੇਰੇ ਅਕਸਰ ਵੀਡੀਓਜ਼ ਵਿੱਚ ਦੇਖਦੇ ਹੋ ਕਿ ਪਾਕਿਸਤਾਨ ਦੇ ਔਰ ਖਾਸ ਕਰ ਪੰਜਾਬ ਦੇ ਅਗੇਂਸਟ ਜੋ ਪ੍ਰੋਪੇਗੈਂਡਾ ਬਾਹਰ ਦੀ ਦੁਨੀਆ ਦੇ ਵਿੱਚ ਕੁਝ ਨੈਗੇਟਿਵ ਐਲੀਮੈਂਟ ਕਰਦੇ ਹਨ ਕਿ ਉੱਥੇ ਕਿੰਜ ਦੇ ਲੋਕ ਨੇ। ਜਦੋਂ ਇਸ ਤਰੀਕੇ ਦੇ ਲੋਕ ਆਉਂਦੇ ਨੇ, ਅਮਰੀਕਾ ਦੇ ਅੰਦਰ ਇਹਨਾਂ ਨੂੰ 48 ਸਾਲ ਰਹਿੰਦੇ ਨੂੰ ਹੋ ਗਏ, ਅੱਜ ਇਹਨਾਂ ਦੇ ਸਾਹਮਣੇ ਕੋਈ ਚੀਜ਼ ਤੁਸੀਂ ਪੇਂਟ ਨਹੀਂ ਕਰ ਸਕਦੇ ਜੋ ਐਕਚੁਅਲ ਹੈ, ਜੋ ਇਹ ਦੇਖਣਗੇ, ਜੋ ਪਾਕਿਸਤਾਨ ਦਾ ਰੂਪ ਹੈ, ਜੋ ਇੱਥੋਂ ਦੇ ਪੰਜਾਬੀਆਂ ਦਾ ਰੂਪ ਹੈ, ਆਪਣੀ ਅੱਖ ਨਾਲ ਇਹ ਦੇਖ ਕੇ ਜਾਣਗੇ। ਤੇ ਜਿਹੜਾ ਉਹ ਇੱਕ ਨੈਗੇਟਿਵ ਇੰਪੈਕਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਸਾਰਾ ਜ਼ਾਇਲ ਹੋ ਜਾਏਗਾ। ਦੂਸਰਾ ਇਹ ਹੈ ਕਿ ਵੇਲੇ ਦੀਆਂ ਸਿਆਸਤਾਂ ਨੇ ਪੰਜਾਬੀਆਂ ਨੂੰ ਵੰਡਿਆ, ਲੇਕਿਨ ਦਿਲੀ ਤੌਰ ਤੇ ਸਾਨੂੰ ਇੱਕ ਦੂਸਰੇ ਤੋਂ ਵੰਡੇ ਹੋਏ ਨਹੀਂ ਰਹਿਣਾ ਚਾਹੀਦਾ। ਅੱਜ ਪੰਜਾਬ ਅਗਰ ਦੇਖੀਏ ਉਹ ਚੜ੍ਹਦਾ ਹੋਵੇ ਲਹਿੰਦਾ ਹੋਵੇ, ਤੇ ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਸਾਰੀ ਬਰਬਾਦੀ ਅਗਰ ਇੱਥੇ ਹੁੰਦੀ ਹੈ ਤਾਂ ਉਹ ਪੰਜਾਬੀਆਂ ਦੀ ਹੀ ਹੋਈ ਹੈ। ਪੰਜਾਬ ਨੂੰ ਹੀ ਬਰਬਾਦ ਕਰਨ ਦੀ ਸਾਜ਼ਿਸ਼ ਹੈ, ਉਹ ਇੰਡਸ ਵਾਟਰ ਟ੍ਰੀਟੀ ਹੋਵੇ, ਕੁਝ ਹੋਰ ਹੋਵੇ। ਸੋ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਵੀ ਬੈਠੇ ਹੋ ਥੋੜਾ ਜਿਹਾ ਆਪਣੇ ਪੰਜਾਬੀ ਹੋਣ ਨੂੰ ਓਨ ਕਰੋ। ਔਰ ਪੰਜਾਬੀਆਂ ਦਾ ਅਸਲ ਫੇਸ ਉਹ ਤਾਂ ਬੜਾ ਮੁਹੱਬਤੀ ਹੈ। ਇੱਥੇ ਪੰਜਾਬੀਆਂ ਦਾ ਜੋ ਫੇਸ ਪਾਕਿਸਤਾਨ ਦੇ ਅੰਦਰ ਬਾਕੀ ਸਟੇਟਸ ਦੇ ਅੰਦਰ ਬਣਾਇਆ ਜਾ ਰਹੀ ਹੈ ਉਹ ਵੀ ਗਲਤ ਹੈ। ਦੁਨੀਆ ਦੇ ਵਿੱਚ ਜਿਹੜਾ ਇੱਥੋਂ ਦਾ ਮੀਡੀਆ ਕਿਸੇ ਵੀ ਚਲੋ ਕੰਟਰੀ ਦਾ ਨਾਮ ਨਹੀਂ ਲੈਂਦਾ, ਉਹਨਾਂ ਦਾ ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਪੋਰਟਰੇਟ ਕਰ ਰਹੀ ਹੈ ਉਹ ਵੀ ਗਲਤ ਹੈ। ਸੋ ਰਾਜ ਜੀ ਤੁਸੀਂ ਆਏ ਹੋ, ਦੁਬਾਰਾ ਤੋਂ ਮੈਂ ਉਸ ਸਵਾਲ ਦੇ ਵਿੱਚ ਆਵਾਂਗਾ ਕਿ ਓਵਰਆਲ ਲੋਕਾਂ ਦਾ ਬਿਹੇਵੀਅਰ ਔਰ ਇੱਥੇ ਆਉਣ ਦਾ ਤੁਸੀਂ ਕੱਲ ਦੇ ਆਏ ਹੋ। ਔਰ ਇੱਕ ਹੋਰ ਚੀਜ਼ ਮੈਂ ਦੱਸਦਾ ਜਾਵਾਂ ਕਿ ਇਹਨਾਂ ਦਾ ਕਾਫੀ ਸੀਰੀਅਸ ਇਸ਼ੂ ਹਾਰਟ ਦਾ ਔਰ ਇਹ ਸਾਰੀਆਂ ਚੀਜ਼ਾਂ ਦਾ ਹੈ ਸੀ। ਕੱਲ ਇੱਥੇ ਕੋਈ ਥੋੜੀ ਜਿਹੀ ਇਹਨਾਂ ਦਾ ਕੋਈ ਗਰਮੀ ਦਾ ਕਰਕੇ ਇਹਨਾਂ ਦੀ ਤਬੀਅਤ ਖਰਾਬ ਹੋਈ, ਲੇਕਿਨ ਮੈਂ ਹੈਰਾਨ ਸੀ ਕਿ ਉਸ ਦੇ ਬਾਵਜੂਦ ਵੀ ਇਹ ਕਹਿੰਦੇ ਸੀ ਕਿ ਯਾਰ ਮੈਂ ਪਿੰਡ ਤੋਂ ਹੋ ਕੇ ਆ ਜਾਵਾਂ, ਬਾਕੀ ਮੈਂ ਕਿਸੇ ਥਾਂ ਤੇ ਨਾ ਜਾਵਾਂ ਤੇ ਮੈਂ ਫਿਰ ਵਾਪਸ ਇੱਥੋਂ ਹੀ ਡਾਇਰੈਕਟ ਫਲਾਈਟ ਲੈ ਕੇ ਅਮਰੀਕਾ ਦੀ ਮੈਂ ਚਲਾ ਜਾਵਾਂ। ਮਤਲਬ ਤਬੀਅਤ ਦੀ ਖਰਾਬੀ ਇਸ ਹੱਦ ਤੱਕ ਹੈ ਕਿ ਮੇਰੇ ਜਿਹਾ ਬੰਦਾ ਹੋਵੇ ਤੇ ਸ਼ਾਇਦ ਉਹ ਸਾਰਾ ਕੁਝ ਭੁੱਲ ਜਾਵੇ, ਲੇਕਿਨ ਉਸ ਦੇ ਬਾਵਜੂਦ ਇਹ ਕਹਿੰਦੇ ਸੀ ਕਿ ਮੈਂ ਪਿੰਡੂ ਇੱਕ ਦਫਾ ਹੋ ਕੇ ਆਵਾਂ। ਤੇ ਇਹ ਮੁਹੱਬਤ ਜੋ ਤੁਸੀਂ ਸੋਚੀ ਸੀ ਪਿੰਡ ਦੇ ਨਾਲ ਤੁਹਾਡੀ ਹੈ, ਪਿੰਡ ਵਾਲੇ ਨੇ ਤੁਹਾਨੂੰ ਕਿੰਨਾ ਕੁ ਰਿਟਰਨ ਕੀਤਾ? ਪਿੰਡ ਦਾ ਤਾਂ ਮੈਂ ਸੋਚ ਵੀ ਨਹੀਂ ਸਕਦਾ। ਇਹ ਸਾਰੇ ਮੇਰੇ ਬੱਚੇ ਹੈ, ਮੇਰੇ ਵੀਰ ਹੈ, ਸਾਡੇ ਬਜ਼ੁਰਗ ਹੈ। ਮੇਰੇ ਕੋਲੇ ਉਹ ਸ਼ਬਦ ਹੀ ਹੈ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ, ਸ਼ੁਕਰ ਕਰਾਂ। ਰਾਣਾ ਸਾਹਿਬ ਕੁਝ ਪਰ ਮੈਂ ਇਹਦੇ 'ਚ ਇੱਕ ਗੱਲ ਹੋਰ ਐਡ ਕਰਨੀ ਥੋੜੀ ਜਿਹੀ ਮੰਗਦਾ। ਜਦੋਂ ਮੈਂ ਗੇਟ ਨੂੰ ਟੱਚ ਕੀਤਾ ਜੀ, ਮੈਨੂੰ ਪਰਮਾਤਮਾ ਵੱਲੋਂ ਆਵਾਜ਼ ਆਈ, ਗੇਟ ਵੱਲੋਂ ਆਵਾਜ਼ ਆਈ ਕਿ ਭੈੜਿਓ 77 ਸਾਲ ਹੋ ਗਏ ਮੈਨੂੰ ਕੱਲਿਆਂ ਛੱਡ ਕੇ ਤੁਰ ਗਏ, ਤੁਹਾਨੂੰ ਯਾਦ ਨਹੀਂ ਆਈ ਮੇਰੀ? ਥੈਂਕ ਯੂ ਵੈਰੀ ਮਚ। ਹਾਂਜੀ, ਅਸੀਂ ਇਸ ਵੇਲੇ ਪਿੰਡ ਦੀਆਂ ਗਲੀਆਂ 'ਚ ਫਿਰ ਰਹੇ ਹਾਂ ਤੇ ਇੱਥੇ ਕੁਝ ਦੀਵਾਰਾਂ, ਕੁਝ ਕੰਧਾਂ ਉਹ ਪੁਰਾਣੀਆਂ ਬਚੀਆਂ ਹੋਈਆਂ। ਇਹ ਮੈਂ ਪਹਿਚਾਨ ਲਿਆ ਜੀ। ਜੰਗਲਾ ਰੋਸ਼ਨਦਾਨ, ਉਸ ਵਕਤ ਦਾ ਰੋਸ਼ਨਦਾਨ ਹੈ। ਇੱਥੇ ਲੈਂਦਾ ਇਹ ਥੱਲੇ ਉਹਦੇ ਨਾਲ ਦੇਖ। ਧਿਆਨ ਨਾਲ। ਹਾਂਜੀ, ਕੋਈ ਨਹੀਂ। ਚਲੋ ਜੀ ਅੱਗੇ। ਤੁਸੀਂ ਤੇ ਇੱਥੇ ਰਹਿੰਦੇ ਹੋ? ਅੱਛਾ। ਉਹ ਗੇਟ ਵਾਲੇ ਘਰ ਦੇ ਵਿੱਚ ਉਹ ਕੰਧ ਹੈ ਜਿਹਦੇ ਤੇ ਲਿਖਿਆ ਹੋਇਆ। ਹਾਂਜੀ, ਬਾਲਾ ਵੀ ਹੈ, ਬਾਲੇ ਵੀ ਇੱਟਾਂ ਵੀ ਨੇ ਤੇ ਛਤੀਰੀ ਵੀ ਪਈ ਹੈ। ਇੱਧਰੋਂ ਦੀ ਚਲੋ ਜੀ। ਜੀ ਟਾਇਰ ਜਿਹੜੀਆਂ ਸੀ ਸਮਾਨ ਕੀਤੀਆਂ ਹੋਈਆਂ ਇਹ ਜੀ ਉਸ ਵੇਲੇ ਬਾਲੇ ਤੇ ਟਾਇਲਾਂ ਉਹ ਸਾਰੀਆਂ ਥੱਲੇ ਬਿਲਡਿੰਗ ਤੇ ਨਵੀਂ ਆ ਗਈ ਤੇ ਉੱਪਰ ਉਹ ਇਸਤੇਮਾਲ ਹੋਇਆ। ਬਿਲਕੁਲ ਥੱਲੇ ਵੀ ਆ ਟਾਇਲ ਅਸੀਂ ਲਾਈ ਹੋਈ ਹੈ। ਇਹ ਵੀ ਟਾਇਰ ਉਹ ਲੱਗੀ ਹੈ ਉਧਰੋਂ ਪੱਟ ਇਹ ਟਾਇਲ ਉਹ ਹੀ ਲੱਗੀ ਹੈ। ਇਹ ਸਾਰੀ ਥੱਲੇ ਚ ਲਾਈ ਹੋਈ ਇਹ ਛਤੀਰ ਇੱਥੇ ਮੇਰਾ ਸਾਰਾ। ਬਾਕੀ ਸਾਡਾ ਕੰਮ ਜਿਹੜੀਆਂ ਨੇ ਸਾਰੀਆਂ ਹਾਂਜੀ, ਉਹ ਇੱਥੇ ਸੀ ਦੀਵਾਰ ਤੋਂ ਇਹਨਾਂ ਢਾਹ ਦੀ ਦੀਵਾਰ ਹੈ। ਅੱਛਾ, ਇੱਥੇ ਸੀ ਦੀਵਾਰ। ਉਹ ਐਸਾ ਸੀ ਇਸਤੇਮਾਲ ਕੀਤੀਆਂ। ਉਹਨਾਂ ਦੇ ਕਲਰ ਆ ਰਹੇ ਹੈ, ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਕਲਰ ਹੈ। ਲੱਗਿਆ ਕਲਰ। ਆ ਵੇਖੋ ਜੀ, ਇਹ ਜਿਹੜੀਆਂ ਨੇ ਨਾ ਜੀ, ਇਹ ਜਿਹੜੀਆਂ ਇਹ ਉਹਨਾਂ ਦੇ ਲਿਖਾਈ ਸੀ। ਇੱਥੇ ਉਹ ਬਰਾਂਡਿਆਂ ਦੇ ਦਰਵਾਜ਼ੇ ਸੀ। ਹਾਂਜੀ, ਦਰਵਾਜ਼ੇ ਸੀ ਗੋਲ। ਇਹ ਪਤਲੀ ਇੱਟ ਜਿਹੜੀ ਹੈ ਨਾ, ਇਹ ਵੇਖੋ ਇਹ ਦੇਖੋ ਨਾ ਤੁਸੀਂ, ਇਹ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਵੀ ਨੀਲ ਵਾਲਾ ਰੰਗ ਨਾ, ਹਾਂਜੀ ਆ ਉਹ ਉਸ ਦੇ ਪੇਂਟ ਦੇ ਵਿੱਚ ਇਸਤੇਮਾਲ ਹੁੰਦਾ। ਇਹ ਵੀ ਇੱਟ ਉਸ ਵੇਲੇ ਦੀ, ਇਹ ਵੀ ਇਸ ਦੀਵਾਰ ਦੇ ਵਿੱਚ ਉਹ ਕਿੱਲ ਵੀ ਲੱਗੇ ਹੋਏ ਸੀ। ਹਾਂਜੀ ਹੈਗੇ ਸੀ। ਹਾਂਜੀ,
ਪਿਛਲੀ ਵਾਰੀ ਜਦੋਂ ਆਇਆ ਸੀ ਉਦੋਂ ਸੀ। ਮੈਨੂੰ ਸਭ ਕੁਝ ਪਤਾ ਹੈ। ਹਾਂ ਇੱਥੇ ਬੈਠਕ ਹੁੰਦੀ ਸੀ। ਹੁੰਦੀ ਸੀ, ਟੂਟੀਆਂ ਲੱਗੀ ਹੁੰਦੀ ਸੀ, ਪਾਣੀ ਪਾ ਕੇ ਬਾਹਰ ਨਾ ਹੁੰਦੇ ਸੀ। ਨਹੀਂ ਮੈਂ ਤਾਂ ਕਹਿੰਦਾ ਰੱਬ ਹੋਰ ਦਵੇ ਇਸ ਪਿੰਡ ਨੂੰ। ਹਾਂਜੀ ਹਾਂਜੀ ਇਹ ਲੱਕੜ ਵਾਲਾ ਜਿਹੜਾ ਥੱਲੇ ਆ ਇਹ ਲੱਕੜ ਤੁਹਾਡੀ ਚੁੱਕ ਕੇ ਲੈ ਜਾ ਸਕਦੇ ਹੋ, ਲੈ ਜਾਓ। ਇਹ ਦਿਖਾਓ ਜੀ, ਇਹ ਤਾਂ ਆ ਜਾ ਨੇੜੇ, ਆ ਜਾ, ਹੱਥ ਲਾ ਲਓ ਬਾਈ ਜੀ, ਇਹ ਤੁਹਾਡੇ ਹੀ ਜੀ। कम से कम 80 साल पुरानी होनी। ਹਾਂਜੀ ਇਹ 29 ਦਾ ਦੀ ਲੱਗੀ ਜੀ। ਇਸ ਪਿੰਡ ਦੇ ਵਿੱਚ ਅੱਜ ਵੀ ਜੋ ਕੁਝ ਹੈ ਜੀ ਤੁਹਾਡਾ ਹੀ ਹੈ। ਤੁਹਾਨੂੰ ਲੋਕਾਂ ਦੀਆਂ ਮੁਹੱਬਤਾਂ ਤੋਂ ਲੱਗ ਰਿਹਾ ਹੋਵੇਗਾ। ਬਿਲਕੁਲ ਬਿਲਕੁਲ ਬਸ ਨਾਵੇਂ ਬਦਲੇ, ਲੇਕਿਨ ਦਿਲਾਂ ਦੀਆਂ ਮੁਹੱਬਤਾਂ ਤੇ ਦਿਲਾਂ ਦੇ ਵਿੱਚ ਸਭ ਕੁਝ ਸਲਾਮਤ ਹੈ। ਵਾਹ ਜੀ, ਕੱਲਾ ਮੇਰੇ ਨਾਲ ਨਹੀਂ, ਮੈਨੂੰ ਇਹ ਦੇਖਣ ਨੂੰ ਮਿਲਿਆ ਵੀ ਇਸ ਪਿੰਡ ਦਾ ਆਪਸ 'ਚ ਵੀ ਬਹੁਤ ਪਿਆਰ ਆਪਸ ਵਿੱਚ ਬਹੁਤ ਪਿਆਰ। ਹਾਂਜੀ दो फैमिलियां जी, एक चिश्ती और गुराना साहबान, पांचों तरह रहते हैं। ਹਾਂਜੀ ਹਾਂਜੀ ਤਕਰੀਬਨ ਇਹਨਾਂ ਦੇ ਬਜ਼ੁਰਗ ਹੁਣ ਮੈਂ ਹੀ ਰਹਿ ਗਿਆ ਬਸ। ਇਹ ਤੁਹਾਡਾ ਕਲੇਮ ਹੈ, ਅਸੀਂ ਤੁਹਾਨੂੰ ਬਜ਼ੁਰਗ ਨਹੀਂ ਸਮਝਦੇ। ਨਹੀਂ ਨਹੀਂ, ਆ ਮੇਰੇ ਭਤੀਜੇ ਨੇ। ਇਹ ਤਾਂ ਤੁਹਾਡੇ ਜ਼ਬਰਦਸਤੀ ਤੁਸੀਂ ਮਨਵਾ ਲਓ ਤਾਂ ਅਸੀਂ ਮੰਨ ਸਕਦੇ। ਹੋਰ ਸ਼ੈ ਹੈ ਹੀ ਇੱਥੇ ਕੋਈ ਰਣਕ ਵਈ ਸਾਹਿਬ ਇੱਥੇ ਕੋਈ ਹੋਰ ਇੱਕ ਸ਼ੈ ਹੈ ਹੀ, ਪਤਾ ਨਹੀਂ ਮੈਂ ਭੁੱਲ ਗਿਆ ਸੀ ਇਸ ਸਾਈਡ ਤੇ ਸੀ ਕੋਈ। ਹਾਂ ਕੋਈ ਹੈ ਇੱਥੇ ਲਿਖਾਈ ਵੀ ਸੀ। ਜੀ 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 ਬਿਲਕੁਲ ਉਹ ਹਾਂ। ਐਕਸ਼ਨ ਹੋ ਕੇ ਤੁਸੀਂ ਬਣਾ ਲਓ, ਫਿਰ ਸਾਰਿਆਂ ਦੀ ਆ ਜਾਊਗੀ। ਹਾਂਜੀ ਛੋਟੇ ਬੱਚੇ ਇੱਥੇ ਆ ਜਾਓ। ਜਾਣਾ ਇਹ ਪਿਲਖਣ ਦਾ ਬੂਟਾ ਤੁਹਾਡੀ ਯਾਦ ਚ ਲਾ ਦੇ। ਨਹੀਂ ਕੋਈ ਨਹੀਂ ਕੋਈ ਹਾਂ ਬੱਚਾ ਹਾਂਜੀ ਕਿਉਂਕਿ ਇਧਰ ਲੌਂਗ ਲਾਸਟਿੰਗ ਹੁੰਦਾ ਹੈ, ਇਹ ਯਾਦ ਰਹੇਗਾ ਤੁਹਾਨੂੰ। ਮੂਲੇ ਤੇ ਵੱਡੇ ਨੇ ਅੱਛਾ ਹੁਣ ਇਹਦੇ ਚ ਇੱਕ ਹੋਰ ਵੀ ਜੇ ਵੀ ਗੜ ਜੇ ਇਹਨਾਂ ਮੋੜਿਆਂ ਹੁੰਦਾ ਨਾ ਰਾਜ ਜੀ, ਇਹ ਹਵੇਲੀ ਲੱਖਾ ਗੜ ਜੇ ਬਹੁਤ ਦੂਰ ਦੂਰ ਤੋਂ ਇਹ ਬਣ ਕੇ ਇਹਦੇ ਨਾਲ ਦੋ ਚੀਜ਼ਾਂ ਮਸ਼ਹੂਰ ਨੇ, ਇੱਕ ਇਹ ਮੂੜੇ, ਇੱਕ ਕਿਲੇ ਵਾਲੀ ਦਿੱਤੀ ਹੁੰਦੀ ਸੀ ਆਪਣਾ ਪਹਿਲੇ ਇੱਕ ਹੁੱਕਾ ਉਹ ਇੱਕ ਹੁੱਕਾ ਜਿਹੜਾ ਡੇਰਾ ਹੁੱਕਾ ਨਹੀਂ ਪਿਆ ਪੂਰੀ ਦੁਨੀਆ ਦਾ ਮਸ਼ਹੂਰ ਹੁੱਕਾ, ਛੋਟਾ ਵੀ ਵੱਡਾ ਹਾਂਜੀ ਉਹ ਜਿਹੜਾ ਡੇਰੇ ਵਾਲਾ ਵੀ ਤੇ ਗੱਡੀ 'ਚ ਰੱਖ ਲੋ ਵੀ ਇਹ ਤਿੰਨ ਚੀਜ਼ਾਂ ਇਹ ਬੜੀ ਜਾਂ ਮੁੜ ਉਸ ਤੋਂ ਬਾਅਦ ਇਹ ਬਲਕਿ ਪੁਰਾਣੇ ਜਦੋਂ ਦਾ ਵਿਧੀ ਲੱਖਾ ਸ਼ੁਰੂ ਹੋਏ ਹੋਏ ਉਦੋਂ ਤੋਂ ਉਸ ਤੋਂ ਬਾਅਦ ਹਾਜੀ ਫਲਕਸ਼ੇਰ ਜਿਹੜਾ ਸਾਡਾ ਦਾ ਝੜੀਆਂ ਹਾਂਜੀ ਹੱਡੀ ਗੱਡੀ ਉਹਦੀ ਵਜ੍ਹਾ ਤੋਂ ਮੁੜਿਆ ਵਿਧੀ ਜ਼ਿਆਦਾ ਮਸ਼ਹੂਰ। ਜੀ ਜੀ, ਉਹ ਤਾਂ ਮੈਂ ਤੁਹਾਨੂੰ ਉਹ ਮੈਂ ਤੁਹਾਨੂੰ ਸੁਣਾਉਂਦਾ ਹਾਜੀ ਸਾਹਿਬ ਦੀ ਇੱਕ ਵਕਤ ਪਹਿਲੇ ਤਾਂ ਇਹ ਸੀ ਵੀ ਜਿਸ ਜਿਹੜੇ ਆਏ ਹੈ ਤੇ ਮੇਰਾ ਨਾਨਾ ਇਸ ਦੇ ਬਾਰੇ ਵਿੱਚ ਚਲਿਆ ਇਸ ਦੇ ਬਾਰੇ ਅੱਜ ਚਵਾਰੇ ਵੀ ਬੜੇ ਬਰਾਬਰ ਟੀਮ ਸੀ। ਵੱਡਾ ਉੱਚਾ ਤੇ ਉਹ ਨੂੰ ਕਿਸੇ ਨੇ ਫਾਇਰ ਤੇ ਕੀਤਾ ਬਾਗ ਵਿੱਚ ਅੱਛਾ ਫੇਰ ਕਰਤਾ ਕਿਤੇ ਫਾਇਰ ਕੀਤਾ ਤੇ ਉਹਦੇ ਲੰਡੀ ਪਈ ਕਾਰਮੀ ਤੇ ਜਸਾ ਲੈ ਤੇ ਉਹ ਪੈਸਨ ਉਦੋਂ ਤੇ ਤਿੰਨ ਪਿੰਡ ਭਤੀਜੇ ਸਨ। ਕਿਹੜੇ ਕਿਹੜੇ? ਇੱਕ ਹੈਗਾ ਸੀ ਟਿਗਾਣਾ, ਇੱਕ ਰੁਪਾਣਾ, ਇਹ ਹਿੰਦੁਸਤਾਨ ਦੇ ਨੇ। ਹਿੰਦੁਸਤਾਨ ਦੇ ਫਿਰੋਜ਼ਪੁਰ ਤਹਿਸੀਲ ਫਾਜ਼ਲ ਕੇ ਤਹਿਸੀਲ ਦੇ। ਫਾਜ਼ਿਲ ਕੇ ਤਹਿਸੀਲ ਦੇ ਕਰ ਲਓ ਇਹ ਕੋਈ ਤਿੰਨ ਪਿੰਡ ਇੱਥੇ ਇੱਥੋਂ ਆ ਕੇ ਤੇ ਉੱਥੇ ਗਏ 3 ਨੰਬਰ ਹੱਟ ਤੇ ਮੁੜ ਤਕਦੀਰ ਇੱਥੇ ਲੈ ਆਈ। ਜਿਹੇ ਇਹ ਚੈਨ ਉਹ ਫੈਰ ਇੱਕ ਪਿਸਤੌਲ ਦਾ ਉਹਨੇ ਕਰਨ ਵਾਲਾ ਜਿੰਨੀ ਫੌਜ ਆਈ ਨਾ ਸਾਰੀ ਆ ਉਹ ਮਾਛੀ ਹੈਗਾ ਸੀ 5 ਨੰਬਰ ਦਾ, ਉਹਨੇ ਕੀਤਾ ਕਾਰਪੀਨ ਨਾਲ। ਬਸ ਜਾਂ ਫੈਰ ਹੋਇਆ ਤੇ ਬਸ ਮੁੜੇ ਇੱਥੇ ਆਂਦੇ ਨੇ ਵੀ ਵੇਖਿਆ ਵੀ ਇਹ 3 ਕਿੱਲੇ ਖਾਲਾ ਪੂਰਿਆ ਹੋਇਆ ਬੰਦੇ ਬਗੈਰ ਦਫਨਾਉਣ ਸ਼ਫਰਾਂ ਕੌਣ ਦਫਨਾ ਹੋਇਆ ਇਹ ਕਿਹੜੀ ਜਗ੍ਹਾ? ਆ ਜਿਹੜੀ ਪੀਰ ਹੈ ਜਾਮਨਾ ਦੇ ਸਾਹਮਣੇ ਖੂਹ ਵਾਲੀ ਸਟਾਰਟਿੰਗ ਕਰਦੀ ਕੋਈ ਗੱਲ ਜਿਹੜੀ ਇਹਨਾਂ ਨੂੰ ਸੁਣਾਉਣੀ ਹੈ ਨਾ, ਪੱਖਾ ਥੋੜਾ ਜਿਹਾ ਵੱਡਾ ਮਿੱਟੀ ਦੀਵਾਰ ਦੇ ਵਿੱਚੋਂ ਕੱਢ ਕੇ ਲੈਂਦੇ ਆ, ਅੱਛਾ ਅੱਛਾ ਪੁਰਾਣੀ ਦੀਵਾਰ। ਚਲੋ ਹਾਂਜੀ ਰਾਜ ਜੀ, ਜਿਸ ਮਕਸਦ ਲਈ ਆਏ ਸੀ ਤੁਸੀਂ ਪਾਕਿਸਤਾਨ, ਉਹ ਤੁਹਾਡਾ ਪੂਰਾ ਹੋਇਆ। ਤੇ ਕੋਈ ਲਾਸਟ ਕਮੈਂਟ ਤੁਸੀਂ ਜੋ ਦੇਣਾ ਚਾਹੋ? ਇਸ ਵੇਲੇ ਲੱਕੀਲੀ ਤੁਹਾਡੇ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਨਿਕਲ ਰਹੇ ਤੇ ਬੈਕਗ੍ਰਾਉਂਡ ਤੋਂ ਤੁਹਾਡਾ ਪਿੰਡ ਹੀ ਨਜ਼ਰ ਆ ਰਹੀ ਹੈ। ਤੇ ਕੋਈ ਲਾਸਟ ਕਮੈਂਟ ਕਿੰਜ ਦਾ ਲੱਗਿਆ ਅੱਜ ਦਾ ਸਾਰਾ ਦਿਨ? ਲੱਗੇ ਤੂੰ ਕੋਈ ਅੱਗੇ ਦੀ ਗੱਲ ਦੱਸੋ। ਹਾਂਜੀ ਲੱਗੇ ਤੂੰ ਕੋਈ ਅੱਗੇ ਦੀ ਗੱਲ ਦੱਸੋ। ਜੋ ਖਾਹਿਸ਼ ਸੀ ਮਨ ਦੀ ਪੂਰੀ ਹੋ ਗਈ? ਬਿਲਕੁਲ ਜੀ ਬਿਲਕੁਲ। ਇਹ ਮੇਰਾ ਇੱਕ ਜ਼ਿੰਦਗੀ ਦਾ ਇੱਕ ਬਹੁਤ ਸੁਨਹਿਰਾ ਦਿਨ ਹਾਂ ਮੇਰੀ ਜ਼ਿੰਦਗੀ 'ਚ ਲਿਖਿਆ ਜਾਊਗਾ ਤੇ ਬਹੁਤ ਖੁਸ਼ੀ ਹੋਈ, ਬਹੁਤ ਦਿਲ ਨੂੰ ਸਕੂਨ ਮਿਲਿਆ।
ਕਿਤਨੀ ਫੈਮਲੀਜ਼ ਹਨ, ਕਿਤਨੇ ਲੋਕ ਹਨ ਜਿਹੜੇ ਇਸ ਵੀਡੀਓ ਦੇ ਨਾਲ ਤੁਹਾਡੇ ਆਏ ਦੇ ਨਾਲ ਕਨੈਕਟ ਦੁਬਾਰਾ ਤੋਂ ਪਿੰਡ ਨਾਲ ਹੋਣਗੇ? ਤੁਹਾਡੀ ਫੈਮਿਲੀ ਮੈਂਬਰਸ ਕਿਤਨੇ ਹਨ? 172 ਕਹਿ ਜੀ 172 ਲੋਕ। ਹਾਂਜੀ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਤੁਸੀਂ ਆਏ, ਹਾਂਜੀ ਹਾਂਜੀ ਹੋਰ ਕੋਈ ਨਹੀਂ ਆ ਪਾਇਆ? ਹਾਂਜੀ ਸੋ ਤੁਸੀਂ ਖੁਸ਼ਕਿਸਮਤ ਹੋ ਜੀ। ਬਿਲਕੁਲ। ਔਰ ਤੁਸੀਂ ਸਾਰਿਆਂ ਨੂੰ ਜਿਵੇਂ ਮੈਂ ਪਹਿਲੇ ਦੱਸ ਚੁੱਕਿਆ ਕਿ ਦੁਬਾਰਾ ਤੋਂ ਇੱਕ ਕਨੈਕਟ ਕੀਤਾ, ਰੀਕਨੈਕਟ ਕੀਤਾ। ਹਾਂਜੀ ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਫੈਮਿਲੀ ਆਂਦੀ ਰਹੇਗੀ ਤੇ ਇੱਥੋਂ ਦੇ ਲੋਕ ਤੁਹਾਨੂੰ ਬਾਹਾਂ ਖੋਲ ਕੇ ਮਿਲਦੇ ਰਹਿਣਗੇ ਜੀ। ਸੋ ਇਹ ਹੈ ਜੀ ਕਣਕਾਂ ਦੀ ਫਸਲ ਵੀ ਤੁਸੀਂ ਦੇਖ ਸਕਦੇ ਹੋ, ਇਹਨਾਂ ਦੇ ਪਿੰਡ ਦੀਆਂ ਫਸਲਾਂ। ਤੇ ਇਸ ਵੇਲੇ ਇਜਾਜ਼ਤ ਚਾਹੁੰਦੇ ਹਾਂ ਜੀ ਅਨੂਪ ਸਿੰਘ, ਹਵੇਲੀ ਲੱਖਾ, ਡਿਸਟ੍ਰਿਕਟ ਉਕਾੜਾ ਤੋਂ। ਰੱਬ ਰੱਖਾ।